ओ मैं गबरू शेर पंजाब दा, ओ मैं गबरू शेर पंजाब दा, मैनू जग सारा है जानदा। मैं गबरू शेर पंजाब दा, मैनू जग सारा है जानदा। मैं गबरू शेर पंजाब दा, मैनू जग सारा है जानदा। ओ मेरे दोया दुनिया मानदी, मेरा खापड़ियां दा। जी अस्सलाम वालेकुम दोस्तों, सत बिस्मिल्लाह। तुहाडे अपने यूट्यूब पंजाबी शौक चैनल, तुहाडा यूट्यूब चैनल पंजाबी शौक ते तुहाडा वीर हाज़र तुहाडे वास्ते मुख्तलिफ ब्रीड्स दी डॉग्स दी वीडियो लैके आंदा। उहदे विच शौक वास्ते भी, सेल भी करीदे ने, लैके भी देईदे ने, सारे काम करीदे आ। ब्रीड दे मुतलक इन्फॉर्मेशन भी देई दी आ, कम भी कर रहे हैं। अपना छोटा जिहा सैटअप रशियन दा बनाया ते अरसलान भाई अपनी हर वीडियोज़ देखते हैं। रिसेंटली मैं जी वीडियो अपलोड की सी मतलब अबैद भाई के नाल, इन्हों ने वो वीडियो वेखी तो अज इन्हों को असी पीर महल 342 चक हाज़र होए हैं। अरसलान भाई ने कहा कि जनाबे अली तुहानू असी अपना ना असी थोड़ा रशियन का शौक चेक कराने। इन्होंने कोई पॉकेट साइज़ 0 साइज़ के फीमेल हैगी है तो कैसी देखो। हाँ जी, कैसी गल है कि नाम इनका भी स्वीटी है। तो दसो जनाबे अली स्वीटी की उम्र कितनी हो गई है, तो कितों तो तुहाडे कोल आ स्वीटी, तो की इहदी नस्ल चल रही है, कितों शजरा आ रहा है, किहड़े शहर चों आई है, लगदी लाहौर दी है? नहीं ये लाहौर दी नहीं हैगी, ये टोबे दी है। नहीं ये फैसलाबाद दी है। फैसलाबाद दी है, फैसलाबाद दी है। ये फैसलाबाद दी है जी। वही मैं किस हिसाब नाल टपदी है, लगदी लाहौर दी ये है। फैसलाबाद दी है, फैसलाबाद दी है। अच्छा ये मेरे शहर दी है भाई, मैं तो क्या ही बात है, मैं तो क्या ही बात ये है। उत्थे अपने बड़े प्यारे दोस्त ने वो दे के गए सी। महीने दी हो गई हुन। हाँ जी, चाचे हुणां नूं माइक देना, मैं एक मिनट चाचे हुणां नूं माइक देना। चाचे हुणां ने रखी सी कि चाचे हुणां नूं माइक देने। चाचा जी पहले नाला भी लगवाना, नाला लगो, ਅਸੀਂ ਪੱਠੇ ਵੱਢਣ ਵਾਲੇ ਬੰਦੇ ਆ। कोई गल नहीं। चाचे दी बना ਜੇ ਮੇਰੇ ਚਾਚੂ ਨੇ ਜੀ ਇਹਨਾਂ ਕੋ ਰਖਾਈ ਹੋਈ ਹੈ ਫੀਮੇਲ, ਠੀਕ ਆ। ਤੇ ਬਾਕੀ ਡਿਟੇਲ ਜਿਹੜੀ ਹੈ ਚਾਚੂ ਹੁਣ ਦੇਣਗੇ ਤੁਹਾਨੂੰ। ਦੱਸੋ ਜੀ ਜਨਾਬੇ ਅਲੀ ਦੇ ਮੁਤਲਕ ਇਹ ਜਨਾਬ ਕਿੱਦਾਂ ਸੰਭਾਲਦੇ ਹੋ ਇਹਨੂੰ? ਇਹਨੂੰ ਸੰਭਾਲਣਾ ਤਾਂ ਬਹੁਤ ਔਖਾ ਵਾ, ਕਿਉਂਕਿ ਇਹਦੇ ਉੱਪਰ ਵਾਲ ਨੇ, ਮੁਸ਼ਕਲ ਨਹੀਂ ਹੁੰਦੀ ਹੈਗੀ ਇਹਨੂੰ ਪਿੰਡ ਥਾਂ 'ਚ ਮਾਲ ਡੰਗਰ 'ਚ ਅੰਦਰ ਬਾਹਰ ਅੰਦਰ ਜਾਨਵਰ ਆਉਂਦਾ ਜਾਂਦਾ ਸਾਰਾ, ਤੇ ਉਹ ਫਿਰ ਇਹਨੂੰ ਲਹਿਦਾ ਰੱਖੀਦਾ ਜਨਾਬ, ਸ਼ੈਂਪੂ ਨਾਲ ਨਲਾਈਦਾ, ਜੂਆਂ ਵਾਲੇ ਸ਼ੈਂਪੂ ਦੇ ਨਾਲ ਨਲਾਈਦਾ ਤੀਸਰੇ ਦਿਨ। ਉਹ ਤੇ ਗੱਲ ਹੈ, ਬੜੇ ਔਖੇ ਨੇ ਸੰਭਾਲਣੇ। ਘਰ 'ਚ ਰੱਖੀ ਹੋਈ ਹੈ ਕਿ ਹੱਥ ਦੇ ਉੱਤੇ ਰੱਖੀ ਹੋਈ ਆ? ਆਪਣੇ ਮਾਲ ਵਾਲੇ ਹੱਥ 'ਚ ਰੱਖੀ ਆ, ਅਲੱਗਾ ਇਹਦਾ ਅਲੱਗਾ ਸਿਸਟਮ ਆ। ਸਹੀ 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 ਸਹੀ। ਬਾਕੀ ਸਿਕਿਉਰਿਟੀ ਵਾਸਤੇ ਵੀ ਤੁਹਾਨੂੰ ਪਤਾ ਹੈ ਇਹ ਚੀਜ਼ ਜਿਹੜੀ ਹੈ ਬਹੁਤ ਤੇਜ਼ ਨੇ ਜਨਾਬੇ ਅਲੀ, ਮੇਰੇ ਤੋਂ ਵੱਧ ਕਿਹਨੂੰ ਪਤਾ ਦੱਸੋ। ਸਿਕਿਉਰਿਟੀ ਅਲਾਰਮ ਹੀ ਹੁੰਦਾ ਤੇ ਇਹ ਸਿਕਿਉਰਿਟੀ ਦਾ ਤੇ ਅਲਾਰਮ ਚਾਚਾ ਜੀ, ਇਸ ਗੱਲ ਦਾ ਮੈਨੂੰ ਪਤਾ। ਮੇਰੇ ਕੋਲ ਇਸ ਟਾਈਮ ਇਹ 5 ਸੀਗੇ, ਇੱਕ ਮੈਂ ਦੇਤਾ, ਮੇਰੇ ਕੋਲ ਇਸ ਟਾਈਮ 4 ਰਹਿ ਗਏ ਨੇ, 2 ਮੇਲ 2 ਫੀਮੇਲਾਂ ਨੇ। ਕੋਈ ਦਰਵਾਜ਼ੇ ਦੇ ਲਾਗੇ ਵੀ ਮੇਰੇ ਕੋਲ ਵੀ ਐਸੀ ਸਾਈਜ਼ ਦੀ ਫੀਮੇਲ ਹੈਗੀ ਹੈ, ਪਾਕਟ ਸਾਈਜ਼ ਦੇ ਵਿੱਚ। ਦਰਵਾਜ਼ੇ ਦੇ ਲਾਗੇ ਕੀ ਇਹ ਤਾਂ ਦੂਰੋਂ ਹੀ ਸੁੰਘ ਲੈਂਦੀ ਆ ਵੀ ਆ ਗਿਆ, ਆ ਗਏ ਨੇ। ਇਹਦਾ ਕੰਮ ਆ ਬੋਲ ਪੈਣਾ, ਤੇ ਜੇ ਡੇਰਿਆਂ ਦੇ ਵੱਡੇ ਕੁੱਤੇ ਨਾਲ ਰੱਖੇ ਹੋਣ ਤੇ ਉਹ ਅਲਰਟ ਹੋ ਜਾਂਦੇ ਆ ਕਿ ਬਾਈ ਹੁਣ ਨਾ ਪਿੱਛੋਂ ਚੱਲੀਏ ਬਈ, ਸਦਾ ਆ ਗਿਆ ਜੀ, ਹੁਣ ਸੋਹਣਿਆ ਚੱਲੀਏ ਪਹੁੰਚੀਏ ਬਾਰਡਰ ਤੇ। ਸੱਦਾ ਇਹ ਖੋਲਣਗੇ, ਇਹਨੂੰ ਆਇਆ ਸੀ ਸੱਦਾ ਮੁੰਡੇ ਨੂੰ, ਅੱਛਾ ਵੱਡੇ ਕੁੱਤੇ ਦਾ, ਜ਼ਬਰਦਸਤ। ਉਹਦਾ ਪਟਾ ਨਹੀਂ ਨਿਕਲਿਆ, ਜ਼ਬਰਦਸਤ। ਬੜਾ ਕੌਰ ਪਾਇਆ ਉਹਨੇ, ਜ਼ਬਰਦਸਤ ਜ਼ਬਰਦਸਤ। ਚਾਚੇ ਨੇ ਬੜੀ ਮਿਹਨਤ ਨਾਲ ਪਾਲੀ ਆ, ਜਿਹੜਾ ਸਾਨੂੰ ਕੋਈ ਦੋਸਤ ਦੇ ਕੇ ਗਏ ਸੀ ਨਾ ਸਾਡੇ। ਇਹ ਯਾਰ ਇਹ ਦੱਸੋ ਚਾਚੂ ਜੀ ਤੁਸੀਂ ਆਪ ਹੀ। ਇਹਦਾ ਹੁਣ ਮੈਂ ਤੈਨੂੰ ਕੀ ਦੱਸਾਂ, ਇਹ ਜਿੱਡੀ ਨਿੱਪਲ ਹੁੰਦੀ ਹੈ ਨਾ ਉਡਣੀ ਸੀ, ਇਹ ਐਨੀ ਕੁੱਤੀ ਸੀ। ਇਹ ਛੋਟੀ ਤਾਂ ਹੁਣ ਬੜੀ ਵੱਡੀ ਆ, ਹੁਣ ਵੀ ਤਾਂ ਬੁੱਕ ਜਿੱਡੀ ਆ। ਰੂੰ ਦੇ ਫੰਬਿਆਂ ਨਾਲ ਐਦਾਂ ਦੁੱਧ ਨਿਚੋੜ ਨੂੰ ਪਲਾਇਆ, ਅੱਛਾ। ਤੇ ਫਿਰ ਇਹ ਪਾਲੀ ਆ, ਫਿਰ ਨਿੱਪਰਾਂ ਤੇ ਲਾਈ, ਫਿਰ ਹੌਲੀ ਹੌਲੀ ਪਲੇਟ ਤੇ ਆ ਗਈ ਹੈ। ਪਲੇਟ ਤੇ ਆ ਗਈ, ਮਾਸ਼ਾਅੱਲਾ 7-8 ਮਹੀਨਿਆਂ ਦੀ ਹੋ ਗਈ। ਅੱਛਾ, ਇਹ ਸੋਹਣੇ ਵੀ ਲੱਗਦੇ ਆ। ਤੇ ਦੂਸਰੀ ਗੱਲ ਦੋਸਤੋ ਇਹ ਹੈ ਕਿ ਇਹਨਾਂ ਦੇ ਵਿੱਚ ਨਾ ਇਹਨਾਂ ਦਾ ਖਰਚਾ ਵੀ ਕੋਈ ਨਹੀਂ ਹੈਗਾ। ਇਹਨੂੰ ਤੁਸੀਂ ਪਾਈਆ ਦੁੱਧ ਪਿਲਾ ਦਿੱਤਾ ਨਾ, ਇਹਦਾ ਗੁਜ਼ਾਰਾ ਹੀ ਗੁਜ਼ਾਰਾ। ਇਹਨੇ ਇੱਕ ਰੋਟੀ ਖਾ ਲਈ, ਇਹਨੇ ਦਿਹਾੜੀ ਕੱਢ ਲੈਣੀ ਹੈ, ਇਹਨੇ 24 ਘੰਟੇ ਕੱਢ ਜਾਣੀ। ਬਾਕੀ ਜਿਹੜੇ ਤੁਹਾਨੂੰ ਅੱਗੇ ਜਰਮਨ ਸ਼ੈਫਰਡ ਪੱਪੀ ਦਿਖਾਇਆ, ਉਹਨਾਂ ਦੇ weight ਦੀ ਫੀਮੇਲ ਆ ਇਹ। ਇਸੇ ਤਰ੍ਹਾਂ ਹੀ ਉਹ ਹੁਣ ਮਾਸ਼ਾਅੱਲਾ 1.5 ਮਹੀਨੇ ਦਾ ਇਹਦਾ ਦੇਖੋ ਐਪਲ ਜਿੰਨਾ, ਇਹਦਾ ਵੀ ਹੈਡ ਬਿਲਕੁਲ ਦੇਖੋ। ਇਹਦਾ ਹੈਡ ਕੀ ਦੇਖਣਾ, ਉਹ ਇਹ ਤੇ ਬਿਲਕੁਲ ਛੋਟੀ ਹਲੇ। ਇਹ ਤਾਂ ਉਹਨਾਂ ਦੇ weight ਤੋਂ ਵੀ ਘੱਟ ਹੀ ਉੜੀ। ਹਾਂਜੀ, ਵਜ਼ਨ ਤੇ ਵੀ ਘੱਟ, ਕਿਉਂਕਿ ਇਹਦੇ ਉੱਪਰ ਵਾਲ ਜ਼ਿਆਦਾ ਨੇ ਤੇ ਇਹ ਹੈਵੀ ਘੱਟ ਹੁੰਦੇ ਨੇ। ਇਹ ਜਦੋਂ ਨਲਾ ਦਿਓ ਬੋਤਲ ਜਿਹੀ ਨਿਕਲਦੀ ਐ। ਸਹੀ ਹੈ ਸਹੀ ਹੈ। ਇਸ ਕਰਕੇ ਤੁਸੀਂ ਘੱਟ ਹੀ ਇਹਨਾਂ ਨੂੰ ਆਇਆ ਕਰੋ। ਇਹ ਅਸੀਂ ਤੇ ਹੱਥ ਨਹੀਂ ਲਾਉਂਦੇ, ਅਸੀਂ ਜੋ ਲੈ ਕੇ ਆਂਦੀ ਆਈ ਆ ਸਾਡੇ ਕੋਲ, ਤੇ ਚਾਚਾ ਜੀ ਨੇ ਬੜੀ ਮਿਹਨਤ ਨਾਲ ਪਾਲੀ, ਠੀਕ ਆ। ਨਹੀਂ ਵਾਕਿਆ ਇਹਨਾਂ ਨੇ ਬੜੇ ਸ਼ੌਕ ਨਾਲ ਰੱਖੀ। ਹਾਲਾਂਕਿ ਜਿਹੜੀ ਸਾਫ਼ ਸੁਥਰੀ ਨਜ਼ਰ ਆ ਰਹੀ ਹੈ ਨਾ, ਪਿੰਡ ਥਾਂ ਦੇ ਵਿੱਚ ਜਾਨਵਰ ਨਹੀਂ ਤੇ ਮਿੱਟੀ ਨਾ, ਗਾਰੇ ਨਾ, ਗੋਏ ਨਾ ਲਿਬੜੇ ਹੁੰਦੇ ਆ। ਕਦੀ ਮਾਲ ਵਾਲੇ ਅੰਦਰ ਉੱਥੇ ਬਹਿ ਗਏ, ਕਿਤੇ ਤੇ ਚਲੇ ਗਏ। ਫਿਰ ਇਹ ਦੋਸਤੋ ਇਹ ਰੱਖਣ ਦੇ ਵਿੱਚ ਇਹ ਆਸਾਨੀ ਹੈਗੀ ਹੈ ਕਿ ਦੇਖੋ ਇਹ ਮਸਾਂ 1.5 ਫੁੱਟ ਦੀ ਹੋਣੀ ਹੈ, ਯਾਨੀ ਤੁਸੀਂ ਤੁਹਾਡੇ ਕੋਲ 5 ਫੁੱਟ ਦਾ ਕੈਨਲ ਨਾਲ ਤੁਸੀਂ 5 ਰੱਖ ਸਕਦੇ ਆ। ਛੋਟਾ ਜਿਹਾ ਤੁਸੀਂ ਬਣਾਇਆ ਨਾ ਜੇ ਕੈਨਲ 5 ਫੁੱਟ ਦਾ, ਤੇ ਇਹ 5 ਆ ਜਾਣੇ। ਮੇਰੀ ਗਿੱਠ ਤੋਂ ਵੀ ਇਹ ਛੋਟੀ ਆ, ਯਾਨੀ 8-9 ਇੰਚ ਦੀ ਹੈਗੀ ਹੈ। ਫੁੱਲ ਦੇਖੋ ਬਾਲ ਛਾਲ ਸਾਰੇ ਬਿਠਾ ਕੇ ਤੇ ਮੇਰੀ ਗਿੱਠ ਨਾਲੋਂ ਛੋਟੀ ਆ। ਫੁੱਲ ਪਾਕਟ ਸਾਈਜ਼ ਆ ਲੋ। ਹਾਂਜੀ,
ਫੁੱਲ ਪੋਕਟ ਐਨੀ ਸਾਈਜ਼ ਕੁੱਤੀ ਹੈ ਬਾਕੀ ਵਾਲ ਆ। ਬਸ ਬਾਕੀ ਵਾਲ ਹੀ ਵਾਲ ਹੈਗੇ ਨੇ। ਤੇ ਉਹੀ ਗੱਲ ਹੈ, ਵੈਸੇ ਨਸਲਾਂ ਹੁਣ ਬਹੁਤ ਘੱਟ ਰਹਿ ਗਈਆਂ ਨੇ। ਅਸੀਂ ਵੀ ਚਾਚਾ ਜੀ ਇਸੇ ਕਰਕੇ ਤੇ ਕੰਮ ਕਰ ਰਹੇ ਹਾਂ ਕਿ ਜਿੱਥੋਂ ਸਾਨੂੰ ਅੱਛੇ ਜਾਨਵਰ ਮਿਲੇ ਨੇ ਨਾ, ਬਾਕੀ ਇਨਸ਼ਾਅੱਲਾ ਅਸੀਂ ਇਹਦੀ ਇਕੱਠੇ ਕੀਤੇ। ਅੱਛਾ ਹਾਂਜੀ ਮੇਲ ਦੇਖ ਕੇ ਤੇ ਅਸੀਂ ਤੁਹਾਨੂੰ ਜਨਾਬ ਦਾਵਤ ਇਹਦਾ ਦਿੱਤੀ ਮੇਲ ਸੀ ਕਿ ਪਿਆ ਆਪਣੇ ਕੋਲ ਵਾ। 2 ਮੇਲ ਖੜੇ ਆ। ਚਲੋ ਇਨਸ਼ਾਅੱਲਾ ਜਦੋਂ ਹੀਟ ਤੇ ਆਏਗੀ ਤਾਂ ਤੁਹਾਡੇ ਨਾਲ ਵੀ ਰਾਬਤਾ ਕਰਾਂਗੇ। ਅੱਗੋਂ ਜੇ ਤੁਹਾਨੂੰ ਸਫ਼ਰ ਦੂਰ ਲੱਗੇ ਤੇ ਲੈਦਾ ਗੱਲ ਆ, ਮਗਰ ਅਸੀਂ ਤੁਹਾਨੂੰ ਐਡਵਾਂਸ ਕਹਿਤਾ ਸੀ। ਤੁਹਾਡੇ ਕੋਲੇ ਹੀ ਅਸੀਂ ਰਹਿੰਦੇ ਆ, ਆਉਣਾ ਜਾਣਾ ਹੀ ਹੁੰਦਾ। ਹਾਂਜੀ ਹਾਂਜੀ, ਚੁੱਕ ਲਿਆਵਾਂਗੇ ਜਾਏ। ਕੋਈ ਰੌਲਾ ਨਹੀਂ, ਕੋਈ ਰੌਲਾ ਨਹੀਂ ਹੈਗਾ। ਉੱਥੇ ਕਿਹੜਾ ਅੰਡੇ ਦਿੰਦਾ ਦੱਸੋ। ਹਾਂਜੀ ਬਿਲਕੁਲ। ਜੇ ਮੇਲ ਲਿਆਣਾ ਨਾਲ ਸਵੀਟੀ ਵੀ ਲਿਆਣੀ ਪੈਣੀ ਭਾਈ, ਉਹ ਵੱਖਰੇ ਨਹੀਂ ਦਿੰਦੇ ਹੈਗੇ। ਭਾਲੂ ਨਹੀਂ, ਅਸੀਂ ਦੂਸਰਾ ਲੈ ਕੇ ਆਵਾਂਗੇ। ਮੋਤੀ ਲੈ ਆਈ, ਮੋਤੀ ਲੈ ਆਈ। ਲਿਆਵਾਂਗੇ, ਭਾਲੂ ਨਹੀਂ ਅਸੀਂ ਲਿਆਉਣਾ। ਭਾਲੂ ਦਾ ਕੱਦ ਜ਼ਿਆਦਾ ਵਾ। ਹਾਂ ਬਾਲੂ ਦੀ ਹਾਈਟ ਇਹਨਾਂ ਮੈਂ ਤੁਹਾਡੀ ਵੀਡੀਓ ਦੇਖੀ ਸੀ, ਮੈਨੂੰ ਜਿਹੜਾ ਤੁਹਾਡਾ ਮੋਤੀ ਮੇਲ ਆ ਨਾ ਉਹ ਬਹੁਤ ਅੱਛਾ ਲੱਗਾ। ਠੀਕ ਆ, ਬਹੁਤ ਸੋਹਣਾ ਮੇਲ ਆ। ਜ਼ੀਰੋ ਸਾਈਜ਼ ਦੇ ਵਿੱਚ, ਪਾਕਟ ਸਾਈਜ਼ ਦੇ ਵਿੱਚ, ਬਿਲਕੁਲ ਰੈੱਡ ਨੋਜ਼ ਦੇ ਵਿੱਚ ਮੇਲ ਆ, ਜਿੱਦਾਂ ਇਹਦਾ ਰੈੱਡ ਨੋਜ਼ ਆ। ਹਾਂਜੀ ਠੀਕ ਆ, ਨਹੀਂ ਆਪਣੇ ਕੋਲ ਹੈ ਹੀ ਰੈੱਡ ਨੋਜ਼ ਨੇ ਸਾਰੇ। ਉਹ ਮੇਲ ਮੈਨੂੰ ਬਹੁਤ ਜ਼ਿਆਦਾ ਜਿਹੜਾ ਨਾ ਪਰਸਨਲੀ ਬਹੁਤ ਅੱਛਾ ਲੱਗਾ। ਉਹ ਪਾਕਟ ਸਾਈਜ਼ ਦੇ ਵਿੱਚ ਆ। ਤੇ ਜਿਹੜੀ ਆਪਣੇ ਕੋਲ ਸਵੀਟੀ ਹੈ ਨਾ, ਉਹ ਵੀ ਪਾਕਟ ਸਾਈਜ਼ ਦੇ ਵਿੱਚ ਆ, ਸਾਈਜ਼ ਆ। ਤੇ ਜਿਹੜਾ ਸਵੀਟੀ ਤੇ ਭਾਲੂ ਨੇ, ਇਹ ਹੈਗੇ ਸਕੇ ਭੈਣ ਭਰਾ ਨੇ, ਇੱਕ ਮਾਂ ਦੇ ਬਾਵਾਂ ਦੇ ਨੇ। ਮਗਰ ਭਾਲੂ ਵਰਗਾ ਕੋਟ ਕਿਸੇ 3 ਮੇਲ ਸੀਗੇ, 3 ਮੇਲਾਂ ਨੇ ਭਾਲੂ ਵਰਗਾ ਕੋਟ ਨਹੀਂ ਹੈਗਾ। ਤੁਸੀਂ ਲਾਈਵ ਦੇਖੋਗੇ ਨਾ, ਉਹ ਹੋਰ ਚੀਜ਼ ਆ, ਇਹ ਹੋਰ ਚੀਜ਼ ਨੇ। ਬਿਲਕੁਲ ਭਾਲੂ ਦੇ ਮੁਕਾਬਲਾ ਕਰੇਗੀ ਇਨਸ਼ਾਅੱਲਾ। ਇਹ ਭਾਲੂ ਜੇ ਤੁਸੀਂ ਭਾਲੂ ਨਾਲ ਕੰਬੀਨੇਸ਼ਨ ਕਰਵਾਓ ਨਾ, ਤੇ ਬੜੇ ਪਿਆਰੇ ਬੱਚੇ ਨਿਕਲਣਗੇ ਇਹਦੇ। ਉਹ ਭਾਲੂ ਦੇ ਉੱਪਰ ਕਮ ਸੇ ਕਮ ਇੱਕ ਹੱਥ ਜਿੰਨਾ ਉਹਦੇ ਉੱਪਰ ਕੋਟ ਹੈਗਾ, ਤੇ ਕਲਰ ਬੜਾ ਸ਼ਾਈਨ ਆ, ਦੁੱਧ ਵਰਗਾ ਵਾਈਟ ਆ, ਹੀਰਾ ਬਿਲਕੁਲ ਪੇਪਰ ਵਾਈਟ। ਇਹ ਸਾਡੇ ਕੋਲ ਕੱਚੀ ਥਾਂ ਤੇ ਆ, ਤੁਸੀਂ ਕੋਠੇ ਵਗੈਰਾ ਤੇ ਰੱਖੇ, ਛੱਤ ਵਗੈਰਾ ਤੇ ਇਸ ਵਜ੍ਹਾ ਤੋਂ ਚਮਕਦੇ। ਸਾਡੇ ਤੋਂ ਚਲੋ ਮਿੱਟੀ 'ਚ ਜੋ ਨਲਾਉਂਦੇ ਆ, ਫੇ ਕੋਈ ਮਸਤੀ ਕਰਦੇ ਗੰਦੇ ਵਗੈਰਾ ਹੋ ਜਾਂਦੇ ਆ। ਮਸਤੀ ਦੇ ਵਾਕਈ ਬਹੁਤ ਕਰਦੇ ਨੇ। ਹੁਣ ਗਰਮੀ ਆ ਜਾਣੀ ਆ, ਫੇ ਇਹਨੂੰ ਸਾਨੂੰ ਤਕਰੀਬਨ ਰੋਜ਼ ਹੀ ਨਲਾਉਣਾ ਪਿਆ ਕਰਨਾ। ਠੀਕ ਹੈ, ਇਹਦੀ ਫੇ ਕੇਅਰ ਬੜੀ ਕਰਨੀ ਪੈਂਦੀ ਹੈ। ਚਲੋ ਜੀ, ਸ਼ੌਕ ਦੀ ਖਾਤਰ ਤੇ ਕਰਨਾ ਹੀ ਪੈਂਦਾ ਨਾ ਸਾਰਾ ਕੁਝ। ਤੇ ਦੋਸਤੋ ਫਿਰ ਕਮੈਂਟ ਕਰਕੇ ਦੱਸਿਓ ਜੀ, ਇਹਦਾ ਨਾਮ ਵੀ ਸਵੀਟੀ ਹੈ ਨਾ, ਕਿ ਤੁਹਾਨੂੰ ਚਾਚੀ ਹੋਣਾ ਦੀ ਸਵੀਟੀ ਜਿਹੜੀ ਇਹਨਾਂ ਨੇ ਪੀਰ ਮਹੱਲ ਦੇ ਵਿੱਚ ਰੱਖੀ ਹੈ, ਤੁਹਾਨੂੰ ਕੈਸੀ ਲੱਗੀ ਹੈ। ਠੀਕ ਹੈ, ਤੇ ਜਿਹੜੀਆਂ ਅੱਜ ਤੱਕ ਸਾਡੀਆਂ ਗੱਲਾਂ ਬਾਤਾਂ ਹੋਈਆਂ ਨੇ ਜਨਾਬ ਇੱਥੇ, ਇਹ ਕੈਸੀਆਂ ਲੱਗੀਆਂ ਨੇ। ਤੇ ਥੋੜੀ ਜਿਹੀ ਫੀਮੇਲ ਤੁਹਾਨੂੰ ਚਲਾ ਕੇ ਵੀ ਚੈੱਕ ਕਰਾ ਦਿੰਦੇ ਆ। ਠੀਕ ਹੈ, ਤੇ ਜ਼ਰਾ ਸਾਨੂੰ ਵਾਜ਼ਿਆ ਹੋ ਜਾਏਗੀ। ਤੇ ਫਿਰ ਦੋਸਤੋ ਪੰਜਾਬੀ ਸ਼ੌਕ ਤੇ ਨਵੇਂ ਸਬਸਕ੍ਰਾਈਬ ਕਰੋ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਤੇ ਇਹ ਮੈਂ ਤੁਹਾਨੂੰ ਹੁਣ ਥੋੜੀ ਜਿਹੀ ਚਲਾ ਕੇ ਜ਼ਰਾ ਫੀਮੇਲ ਚੈੱਕ ਕਰਵਾ ਦਈਏ। ਕੱਢਿਓ ਜ਼ਰਾ ਇਹਨੂੰ ਇੱਧਰ ਨੂੰ, ਬਾਹਰ ਨੂੰ ਜ਼ਰਾ। ਇਹ ਦੇਖ ਲਓ ਜੀ, ਇਹ ਇੰਨੀ ਕੁ ਹੈ ਜੀ ਫੀਮੇਲ। ਠੀਕ ਹੈ, ਇਹ ਚੈੱਕ ਕਰ ਲਓ ਜ਼ਰਾ। ਇਹ ਸਵੀਟੀ ਨੇ ਦੇਖਿਆ ਕਿ ਇੰਨੇ ਬੰਦੇ ਆ ਗਏ ਆ, ਪਤਾ ਨਹੀਂ ਕੀ ਗੱਲ ਹੋ ਗਈ ਹੈ, ਕੀ ਵਜ੍ਹਾ ਬਣ ਗਈ ਹੈ, ਮੈਨੂੰ ਇਹਨਾਂ ਬਾਹਰ ਕੱਢ ਕੇ ਇਕੱਠਾ ਕਰ ਲਿਆ ਜਿਨ੍ਹਾਂ ਨੇ। ਤੇ ਇਹ ਦੋਸਤੋ ਸਵੀਟੀ ਫੀਮੇਲ ਆ ਜੀ। ਇਹ ਸੈਲੀਬ੍ਰਿਟੀ ਬਣਨੇ ਜਾ ਰਹੀ ਹੈ। ਹਾਂਜੀ, ਸੈਲੀਬ੍ਰਿਟੀ ਬਣੀ ਪੰਜਾਬੀ ਸ਼ੌਕ ਤੇ ਤੇਰੀ ਵੀਡੀਓ ਜਾ ਰਹੀ ਹੈ, ਤੈਨੂੰ ਦੂਰ ਦੂਰ ਲੋਕੀ ਦੇਖਣਗੇ ਫਿਰ। ਵਾਹ ਜੀ, ਬਣ ਗਈ। ਹਾਂਜੀ ਠੀਕ ਹੈ ਦੋਸਤੋ, ਫਿਰ ਇਜਾਜ਼ਤ ਦਿਓ। ਪੰਜਾਬੀ ਸ਼ੌਕ ਤੇ ਨਵਾਂ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ। ਕਮੈਂਟ ਕਰਕੇ ਦੱਸਿਓ ਕਿ ਸਵੀਟੀ ਜਿਹੜੀ 342 ਚੱਕ ਪੀਰ ਮਹੱਲ ਦੇ ਵਿੱਚ ਰਹਿ ਰਹੀ ਆ, ਕੈਸੀ ਲੱਗੀ ਆ ਤੁਹਾਨੂੰ ਦੋਸਤੋ। ਆਪਣੇ ਕੋਲ ਵੀ ਰਸ਼ੀਅਨ ਨੇ, ਇਹਨਾਂ ਲਈ ਵੀ ਕੋਲ ਰਸ਼ੀਅਨ ਹੈਗੀ ਆ। ਤੇ ਅਸੀਂ ਤਾਂ ਇਹਨਾਂ ਨੂੰ ਦਾਅਵਤ ਦਿੱਤੀ ਹੈ ਕਿ ਜਨਾਬ ਜੇ ਕ੍ਰਾਸ ਕਰਾਉਣੀ ਹੋਵੇ ਤਾਂ ਤੁਸੀਂ ਕਰਾ ਸਕਦੇ ਹੋ, ਬਗੈਰ ਕਿਸੇ ਚੀਜ਼ ਤੋਂ। ਜਨਾਬ ਅਸੀਂ ਤੁਹਾਨੂੰ ਕੋਈ ਫਰਮਾਇਸ਼ ਨਹੀਂ ਕਰਦੇ। ਸਾਡੀ ਕੋਸ਼ਿਸ਼ ਇਹ ਹੈ ਕਿ ਨਸਲ ਨਾਲ ਨਸਲ ਮਿਲਣੀ ਚਾਹੀਦੀ ਹੈ, ਬਰੀਡ ਅੱਗੇ ਵਧੇ। ਚਾਹੇ ਉਹ ਗਾਏ ਹੈ, ਭੈਂਸ, ਬੱਕਰੀ, ਕੁੱਤਾ, ਕੁੱਕੜ, ਕਬੂਤਰ, ਕੋਈ ਵੀ ਹੈਗਾ ਨਾ, ਉਹ ਆਪਣੀ ਨਸਲ 'ਚ ਪਿਓਰ ਰਹੇਗਾ। ਤੇ ਆਉਣ ਵਾਲੀਆਂ ਨਸਲਾਂ ਵੀ ਉਸ ਚੀਜ਼ ਨੂੰ ਦੇਖ ਸਕਣਗੀਆਂ। ਜੇ ਅਸੀਂ ਨਸਲਾਂ ਨੂੰ ਇਹਨਾਂ ਨੂੰ ਮਤਲਬ ਕ੍ਰਾਸ ਤੇ ਨਸਲਾਂ 'ਤੇ ਤਵੱਜਾ ਨਾ ਦੇਣਗੇ, ਤੇ ਆਉਣ ਦੇ ਵਕਤ ਦੇ ਵਿੱਚ ਨਸਲਾਂ ਜਿਹੜੀਆਂ ਨਾ ਪੈਦਾ ਹੋ ਜਾਣਗੀਆਂ, ਬਿਲਕੁਲ ਵੇਖਣ ਨੂੰ ਖਤਮ ਹੋ ਜਾਣਗੀਆਂ। ਦੋਸਤੋ ਇਜਾਜ਼ਤ ਦਿਓ, ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਨਾਲ। ਅੱਲਾ ਹਾਫਿਜ਼।